ਲੱਗਦਾ ਨਹੀਂ ਸਟ੍ਰਾਈਕ ਟਲੂਗੀ, ਤੇ ਜੇ ਸਟ੍ਰਾਈਕ ਹੁੰਦੀ ਆ, ਆਪਾਂ ਪਿਛਲੇ ਦਿਨਾਂ ਤੋਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਆਏ ਆ, $2 ਬਿਲੀਅਨ ਪਰ ਡੇ ਦੇ ਹਿਸਾਬ ਨਾਲ ਲਾਸ ਹੋਊਗਾ। ਤੇ ਇੰਨੇ ਜ਼ਿਆਦਾ ਟਰੱਕ ਅਮਰੀਕਾ 'ਚ ਹੈ ਨਹੀਂ ਜੋ ਜਿਹੜੇ ਆ ਇਸ ਮਾਲ ਨੂੰ ਇੱਕ ਦੂਸਰੇ ਪਾਸੇ ਸਪਲਾਈ ਚੇਨ ਨੂੰ ਕੰਟਰੋਲ ਦੇ ਵਿੱਚ ਰੱਖ ਸਕਣ। ਸੋ ਇਹਦਾ ਜਿਹੜਾ ਡੈਮੇਜ ਆ ਬਹੁਤ ਵੱਡਾ ਇਕੋਨੋਮਿਕਲੀ ਹੋਊਗਾ। 30 ਸਾਲਾਂ 'ਚ ਪਹਿਲੀ ਵਾਰੀ ਹੋਣੀ ਆ ਜੇ ਸਟ੍ਰਾਈਕ ਹੋਈ ਹੈਗੀ। 1 ਲੱਖ ਤੋਂ ਵੱਧ ਯੂਨੀਅਨ ਦੇ ਵਰਕਰਸ, ਜਿਨ੍ਹਾਂ ਦੇ ਵਿੱਚ ਇੰਜੀਨੀਅਰ ਆ, ਕੰਡਕਟਰਸ ਹੈਗੇ ਆ, ਹੋਰ ਬਹੁਤ ਸਾਰੇ EMPLOYEES ਉਹ ਕੰਮ ਕਰਦੇ ਹੈਗੇ ਆ। ਤੇ ਐਮਟਰੈਕ ਟ੍ਰੇਨ ਕੈਲੀਫੋਰਨੀਆ ਦੇ ਵਿੱਚ ਵੀ ਤੁਸੀਂ ਦੇਖੀ ਹੋਣੀ ਆ, ਉਹਨਾਂ ਨੇ ਆਲਰੇਡੀ ਆਪਣੇ ਜੋ ਰਾਊਟਸ ਆ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਹੈਗਾ ਆ। ਸੋ ਇੱਕ ਵਾਰੀ ਫਿਰ ਲੇਬਰ ਸੈਕਟਰੀ ਮਾਰਟਿਨ ਵਾਲਸ਼ ਵਾਸ਼ਿੰਗਟਨ 'ਚ ਇਸ ਟਾਈਮ, ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਆ, ਉਹ ਯੂਨੀਅਨ ਆਫੀਸ਼ੀਅਲਸ ਦੇ ਨਾਲ ਤੇ ਡਿਪਾਰਟਮੈਂਟ ਆਫ ਲੇਬਰ ਦੇ ਨਾਲ ਮਿਲ ਰਹੇ ਹੈਗੇ ਆ। ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਪਰਸਨਲੀ ਜੋ ਰੇਲ ਯੂਨੀਅਨਸ ਆ ਤੇ ਕੰਪਨੀਜ਼ ਨੂੰ ਸੋਮਵਾਰ ਨੂੰ ਕਾਲ ਕੀਤਾ ਸੀ ਤਾਂ ਕਿ ਇਹ ਜੋ ਸਟ੍ਰਾਈਕ ਆ ਉਹ ਟਲ ਸਕੇ। ਵਾਈਟ ਹਾਊਸ ਦੇ ਪ੍ਰੈਸ ਸੈਕਟਰੀ ਕਰੀਨ ਜੀਨ ਪੈਰ ਉਹਨਾਂ ਨੇ ਰਿਪੋਰਟਰਸ ਨੂੰ ਦੱਸਿਆ ਹੈਗਾ। CNN ਦੇ ਮੁਤਾਬਕ ਵਾਈਟ ਹਾਊਸ ਸਾਰੀਆਂ ਆਪਣਾ ਪੂਰਾ ਜ਼ੋਰ ਲਾ ਰਿਹਾ ਆ ਤੇ ਨਾਲ ਦੀ ਨਾਲ ਬੈਕਡੋਰ ਤੇ ਕੰਟੀਜੈਂਸੀ ਪਲਾਨਸ ਵੀ ਪਲਾਨ ਕਰ ਰਿਹਾ। ਜੇ ਇਨ ਕੇਸ ਸਟ੍ਰਾਈਕ ਹੁੰਦੀ ਆ ਤੇ ਉਸ ਨੂੰ ਕਿਸ ਤਰ੍ਹਾਂ ਜਿਹੜਾ ਮਾਲ ਆ ਬਾਕੀ ਦਾ, ਉਹ ਸ਼ਿਪਰਸ, ਟਰੱਕਰਸ, 에ਅਰ ਫਰੇਟ, ਉਹਨਾਂ ਦੇ ਨਾਲ ਰਲ ਕੇ ਕਿਸ ਤਰ੍ਹਾਂ ਜਿਹੜਾ ਆ ਤਾਂ ਕਿ ਜ਼ਿਆਦਾ ਡਿਸਟਰਬੈਂਸ ਨਾ ਹੋਵੇ ਉਸ ਨੂੰ ਚਲਾਇਆ ਜਾ ਸਕੇ। ਅਮਰੀਕਨ ਟਰੱਕਿੰਗ ਐਸੋਸੀਏਸ਼ਨ ਨੇ ਸਟੇਟਮੈਂਟ ਜਾਰੀ ਕੀਤੀ ਆ ਵੀ 4,60,000 ਐਡੀਸ਼ਨਲ ਲੌਂਗ ਹਾਲ ਟਰੱਕਸ ਐਵਰੀ ਡੇ ਚਾਹੀਦੇ ਆ ਜੇ ਰੇਲ ਦੀ ਸਟ੍ਰਾਈਕ ਹੁੰਦੀ ਹੈਗੀ ਆ। ਸੋ ਆਲਰੇਡੀ 80,000 ਦੇ ਕਰੀਬ ਟਰੱਕ ਡਰਾਈਵਰਸ ਸ਼ਾਰਟੇਜ ਹੈਗੇ ਆ। ਜੀ ਬਿਲਕੁਲ ਹਰਜੋਤ ਸਿੰਘ ਜੀ, ਸਪਲਾਈ ਚੇਨ ਨੂੰ ਲੈ ਕੇ ਕਾਫੀ ਜ਼ਿਆਦਾ ਇਹ ਪ੍ਰੋਬਲਮ ਖੜੀ ਹੋ ਸਕਦੀ ਆ। ਸੋ 2 ਦਿਨ ਰਹਿ ਗਏ ਨੇ। ਸੋ ਸ਼ੁੱਕਰਵਾਰ ਤੱਕ 16 ਤਰੀਕ ਤੱਕ ਕੂਲਿੰਗ ਆਫ ਪੀਰੀਅਡ ਆ, ਤੇ ਜੇ ਉਸ ਦੇ ਦਰਮਿਆਨ ਇਹਨਾਂ ਦਾ ਸਮਝੌਤਾ ਨਹੀਂ ਹੁੰਦਾ ਤਾਂ ਫਿਰ ਸਮਝ ਲਓ ਵੀ ਸਭ ਕੁਛ ਹੀ ਉਥਲ ਪੁਥਲ ਜਿਹੜਾ ਹੋਊਗਾ, ਪੂਰੀ ਤਰ੍ਹਾਂ ਧੜਥੱਲੀ ਜਿਹੜੀ ਉਹ ਮੱਚ ਜਾਣੀ ਹੈ ਸਪਲਾਈ ਚੇਨ ਨੂੰ ਜਿਹੜੇ ਉਹ ਲੈ ਕੇ। ਬਾਈਡਨ ਹੋਣਾ ਦੇ ਉੱਤੇ, ਵਾਈਟ ਹਾਊਸ ਦੇ ਉੱਤੇ ਕਾਫੀ ਦਬਾਅ ਆ ਵੀ ਇਹ ਜਿਹੜੀ ਫਰੇਟ ਰੇਲ ਸਟ੍ਰਾਈਕ ਆ ਉਹ ਨਾ ਹੋਵੇ। ਇਕੱਲੀ ਇਹੀ ਨਹੀਂ, ਇਸ ਨੂੰ ਦੇਖਦੇ ਹੋਏ ਐਮਟਰੈਕ ਨੇ ਜਿਹੜੇ ਆਪਣੇ ਰੈਗੂਲਰ ਪੈਸੰਜਰ ਚੱਲਦੀਆਂ ਆ ਸ਼ਿਕਾਗੋ ਤੋਂ ਬੇਸਿਕਲੀ ਚੱਲਣ ਵਾਲੀਆਂ ਜਿੰਨੇ ਵੀ ਰਾਊਟਸ ਆ, ਉਹਨਾਂ ਨੂੰ ਵੀ ਹਾਲ ਦੀ ਘੜੀ ਮੁਲਤਵੀ ਕਰ ਦਿੱਤਾ ਹੈ, ਸਸਪੈਂਡ ਜਿਹੜਾ ਉਹ ਕਰਕੇ ਰੱਖਿਆ ਆ। ਸੋ ਬਾਈਡਨ ਉੱਦਾਂ ਤਾਂ ਯੂਨੀਅਨਸ ਦੇ ਜਿਹੜੇ ਤਗੜੇ ਸਪੋਰਟਰ ਹੈਗੇ ਆ, ਪਰ ਇਹ ਪੋਲੀਟੀਕਲੀ ਇਹ ਬੜੀ ਇਸ ਟਾਈਮ ਟ੍ਰਿਕੀ ਪੋਜੀਸ਼ਨ ਦੇ ਵਿੱਚ ਬਣੇ ਪਏ ਹੈਗੇ ਆ। ਉੱਧਰ ਸਾਥ ਦਿੰਦੇ ਆ, ਸਟ੍ਰਾਈਕ ਹੁੰਦੀ ਆ ਤਾਂ ਸਾਰੀ ਦੁਨੀਆ ਦਾ ਕੰਮ ਉਥਲ ਪੁਥਲ ਹੋ ਜਾਊਗਾ। ਇਲੈਕਸ਼ਨ ਸਿਰ ਤੇ ਆ ਤੇ ਇਹਨਾਂ ਨੇ ਵੀ ਜਿਹੜਾ ਹਰਜੋਤ ਸਿੰਘ ਜੀ ਬਿਲਕੁਲ ਸਹੀ ਟਾਈਮ ਕਹਿ ਸਕਦੇ ਹਾਂ। ਜੇ ਯੂਨੀਅਨ ਦੇ ਪੱਖ ਤੋਂ ਦੇਖਿਆ ਜਾਵੇ, ਉਹਨਾਂ ਦੇ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਭਾਈ ਉਹਨਾਂ ਨੂੰ ਪਤਾ ਹੈ ਵੀ ਹੁਣ ਇਹ ਅਫੋਰਡ ਨਹੀਂ ਕਰ ਸਕਦੇ ਸਟ੍ਰਾਈਕ ਨੂੰ, ਤੇ ਸ਼ਾਇਦ ਇਹਨਾਂ ਦੀਆਂ ਗੱਲਾਂ ਜਿਹੜੀਆਂ ਉਹ ਮੰਨ ਲਈਆਂ ਜਾਣਗੀਆਂ। ਸੋ 50,000 ਤੋਂ ਵੱਧ ਜਿਹੜੀਆਂ 2 ਯੂਨੀਅਨਸ ਆ ਜਿਨ੍ਹਾਂ ਦੇ 50,000 ਤੋਂ ਵੱਧ ਮੈਂਬਰਸ ਆ, ਉਹਨਾਂ ਨੇ ਸਟ੍ਰਾਈਕ ਦਾ ਐਲਾਨ ਕੀਤਾ ਹੈ। 9 ਜਿਹੜੀਆਂ ਯੂਨੀਅਨਸ ਆ, ਕੁੱਲ ਦਰਜਨ ਯੂਨੀਅਨਸ ਆ, ਉਹਨਾਂ ਵਿੱਚੋਂ 9 ਨੇ ਹਾਮੀ ਭਰੀ ਆ ਜਿਹੜੇ ਉਹਨਾਂ ਦੇ ਪਹਿਲੇ ਸਮਝੌਤੇ ਹੋਏ ਆ ਉਸ ਨੂੰ ਲੈ ਕੇ। ਸੋ ਬਹੁਤ ਸਾਰੇ ਸਰੋਤੇ ਸਾਡੇ ਸੋਚਦੇ ਵੀ ਹੋਊਗੇ ਵੀ ਅਸੀਂ ਕਈ ਦਿਨਾਂ ਤੋਂ ਰੇਲ ਦੀ ਸਟ੍ਰਾਈਕ ਦੇ ਬਾਰੇ ਬਹੁਤ ਜ਼ਿਆਦਾ ਫੋਕਸ ਕਰ ਰਹੇ ਹਾਂ ਵੀ ਕੀ ਕਰਨਾ, ਇਹ ਸਾਨੂੰ ਬਹੁਤ ਜ਼ਿਆਦਾ ਇਫੈਕਟ ਹੋਣਾ ਹੈ। ਆਪਾਂ ਕਦੇ ਸੋਚਦੇ ਨਹੀਂ ਹੈਗੇ। US ਇਕੋਨਮੀ ਆਲਰੇਡੀ ਬੁਰੀ ਤਰ੍ਹਾਂ ਸਟਰਗਲ ਕਰ ਰਹੀ ਆ ਸਪਲਾਈ ਚੇਨ ਦੀ ਪ੍ਰੋਬਲਮ ਨੂੰ ਲੈ ਕੇ। 30% ਅਮਰੀਕਾ ਦਾ ਫਰੇਟ ਰੇਲ ਦੇ ਨਾਲ ਮੂਵ ਹੁੰਦਾ ਆ। ਹੁਣ ਜੇ ਤੁਹਾਨੂੰ ਦੱਸਦੇ ਜਾਈਏ ਵੀ ਕਿੱਥੇ ਕਿੱਥੇ ਤੁਹਾਡੀ ਜਿਹੜੀ ਪ੍ਰਾਈਸ ਆ, ਕੀਮਤਾਂ ਆ ਚੀਜ਼ਾਂ ਦੀਆਂ ਵੱਧ ਸਕਦੀਆਂ। ਗੈਸੋਲੀਨ ਦੀ ਸਭ ਤੋਂ, ਗੈਸ ਆਲਰੇਡੀ ਕੈਲੀਫੋਰਨੀਆ ਦੇ ਵਿੱਚ $5 ਤੋਂ ਉੱਤੇ ਅਨਲੀਡਡ, ਤੇ ਜੇ ਸਟ੍ਰਾਈਕ ਹੋ ਜਾਂਦੀ ਆ ਫਰੇਟ ਰੇਲ ਰੋਡਸ, ਆਇਲ ਰਿਫਾਈਨਰੀਜ਼, ਉਹ ਸਾਰੀਆਂ ਪ੍ਰੋਬਲਮ ਚ ਆਊਗੀਆਂ। ਬਹੁਤ ਵਾਰ ਗੈਸ ਇਹਨਾਂ ਦੇ ਰਾਹੀਂ ਟਰਾਂਸਫਰ ਹੁੰਦੀ ਹੈਗੀ ਆ। ਸੋ ਥੱਲੇ ਦਾ ਪ੍ਰਾਈਸ ਕੀ ਘਟਣੀ, ਉੱਪਰ ਜਾਊਗੀ। ਦੂਜੇ ਨੰਬਰ ਤੇ ਆ ਜਾਓ ਫੂਡ, ਜੋ ਆਪਾਂ ਰੋਜ਼ ਖਾਂਦੇ ਆ। ਨੇਸ਼ਨ ਦੀ ਫੂਡ ਸਪਲਾਈਜ਼ ਨੂੰ ਲੈ ਕੇ ਮੂਵ ਨਹੀਂ ਹੋਣਾ ਫੂਡ ਪ੍ਰੋਸੈਸਰਸ, ਤੇ ਇਹਦੇ ਨਾਲ ਜਿਹੜਾ ਜਿੰਨਾ ਵੀ ਫੂਡ ਹੈਗਾ, ਕ੍ਰੌਪਸ,
ਹਾਰਵੈਸਟ ਜਿਹੜੀਆਂ ਹੋ ਰਹੀਆਂ ਆ ਉਹ ਪ੍ਰੋਸੈਸਿੰਗ ਪਲਾਂਟਸ ਤੱਕ ਨਹੀਂ ਜਾਣੀਆਂ, ਸਪਲਾਈ ਫਰਟੀਲਾਈਜ਼ਰ ਜਿਹੜਾ ਚਾਹੀਦਾ ਆ ਜਿਹੜੇ ਹੁਣ ਨਵੀਆਂ ਫਸਲਾਂ ਦੇ ਲਈ, ਇਹ ਸਾਰਾ ਜਿਹੜਾ ਇਹਦਾ ਅਸਰ ਹੋਣਾ ਹੈ। ਫਿਰ ਕੰਜ਼ਿਊਮਰ ਗੁੱਡਸ ਦੇ ਉੱਤੇ ਨੈਸ਼ਨਲ ਰੀਟੇਲ ਫੈਡਰੇਸ਼ਨ ਨੇ ਕਿਹਾ ਆ ਵੀ ਕੋਈ ਵੀ ਜੇ ਰੇਲ ਸਟ੍ਰਾਈਕ ਹੁੰਦੀ ਹੈਗੀ ਆ, ਇਹਦਾ ਇਫੈਕਟ ਬਹੁਤ ਜ਼ਿਆਦਾ ਪਊਗਾ। ਹੌਲੀਡੇ ਵਾਲਾ ਸ਼ਾਪਿੰਗ ਸੀਜ਼ਨ ਆ ਰਿਹਾ, ਉਹਦੇ ਉੱਤੇ ਇਹ ਅਸਰ ਪਊਗਾ। ਕਾਰਸ ਤੇ ਟਰੱਕਸ, ਆਲਰੇਡੀ ਕਾਰ ਦੀਆਂ ਪ੍ਰਾਈਸਸ ਯੂਜ਼ ਕਾਰ ਦੀਆਂ ਬਹੁਤ ਜ਼ਿਆਦਾ ਆ, ਤੇ ਜੇ ਸਟ੍ਰਾਈਕ ਹੋ ਜਾਂਦੀ ਆ ਉਹਦੇ ਨਾਲ ਕਹਿੰਦੇ ਆ ਵੀ ਨਵੀਆਂ ਕਾਰਾਂ ਮੂਵ ਨਹੀਂ ਹੋਣੀਆਂ। 75% ਨਵੀਆਂ ਕਾਰਾਂ ਰੇਲ ਦੇ ਰਾਹੀਂ ਮੂਵ ਹੁੰਦੀਆਂ ਆ ਅਮਰੀਕਾ ਦੇ ਵਿੱਚ, ਇੱਕ ਸਟੇਟ ਤੋਂ ਦੂਜੀ ਸਟੇਟ। ਸੋ ਉਹ ਪੁਰਾਣੀਆਂ ਕਾਰਾਂ ਦੀਆਂ ਜੋ ਕੀਮਤਾਂ ਆ ਬਹੁਤ ਜ਼ਿਆਦਾ ਉੱਪਰ ਚਲੇ ਜਾਊਗੀਆਂ। ਸੋ ਇਹ ਇਕੱਲਾ ਕਹਿੰਦੇ ਵੀ ਪੇ ਨੂੰ ਲੈ ਕੇ ਨਹੀਂ ਹੈਗਾ, ਯੂਨੀਅਨਸ ਉਹਨਾਂ ਨੇ 14% ਤਾਂ ਪੇ ਰੇਜ਼ ਆਪਣਾ ਮੰਗੇ ਰਹੇ ਹੈਗੇ ਆ 2020 ਤੋਂ ਲੈ ਕੇ, ਬੈਕਡੇਟ ਜਾ ਰਹੇ ਆ। ਸੋ ਬਹੁਤ ਵਾਰ ਆਪਣੇ ਵੀ ਟਰੱਕਰ ਵੀਰ ਥੋੜਾ ਚਿਰ ਸਟ੍ਰਾਈਕ ਕਰ ਲੈਂਦੇ, 2-4 ਦਿਨ ਔਖੇ ਹੋ ਲੈਂਦੇ ਆ ਜੀ। ਸਾਨੂੰ ਉਹਨਾਂ ਨੇ ਕਿਹਾ ਸੀ ਵੀ ਜੀ ਤੁਹਾਤੋਂ ਬਿਨਾਂ ਤਾਂ ਚੱਲਣੀ ਨਹੀਂ ਅਮਰੀਕਾ, ਹੁਣ ਆ ਦੇਖੋ ਕਿੱਦਾਂ ਅਗਲੇ ਐਨ ਗਲ 'ਚ ਗੂਠਾ ਦਿੰਦੇ ਆ। ਸੋ ਉਹ ਕਹਿੰਦੇ ਵੀ ਠੀਕ ਆ, ਸਾਡੀ ਤਨਖਾਹ ਤਾਂ ਜਿਹੜੀ ਤੁਹਾਡੀ ਰੇਜ਼ 14% ਚਾਹੀਦੀ ਆ, ਤੇ 24% ਟੋਟਲ 5 ਸਾਲਾਂ ਦੇ ਵਿੱਚ $1000 ਐਨੂਅਲ ਕੈਸ਼ ਬੋਨਸ, ਤੇ ਸਾਡੀ ਜਿਹੜੀ ਸੈਲਰੀ ਇਨਕਰੀਜ਼ ਵੀ ਕਰਨੀ ਆ ਉਹ 2020 ਤੋਂ ਕਰਨੀ ਆ। ਸੋ ਏਦਾਂ ਉਹਨਾਂ ਨੇ ਹੁਣ ਦੇਖੋ 1 ਲੱਖ ਜੂਨੀਅਰ ਮੈਂਬਰਸ ਆ, ਉਹਨੇ ਪੂਰਾ ਐਨ ਗੂਠਾ ਦਿੱਤਾ ਆ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਇਦਾਂ ਆ ਕੰਮ ਹਰਜੋਤ ਸਿੰਘ ਜੀ ਵੀ ਜਿੱਦਾਂ ਤੁਸੀਂ ਵੀ ਇਹ ਜ਼ਿਕਰ ਕੀਤਾ ਵੀ ਜਿਹੜਾ ਇਨਫਰਾਸਟ੍ਰਕਚਰ ਦੇ ਵਿੱਚ ਅਹਿਮ ਚੀਜ਼ਾਂ ਇਹਨਾਂ ਦੇ ਜ਼ਰੀਏ ਜਾਂਦੀਆਂ, ਜਿੱਦਾਂ ਤੇਲ ਦਾ ਦੱਸਿਆ, ਕੋਲੇ ਦਾ ਦੱਸਿਆ, ਬਿਜਲੀ ਉਤਪਾਦਨ ਦੇ ਕੰਮ ਜਿਹੜੇ ਉਹ ਠੱਪ ਹੋ ਸਕਦੇ ਆ। ਹੈਲਥ ਕੇਅਰ ਦੀਆਂ ਬਹੁਤ ਸਾਰੀਆਂ ਜਿਹੜੀਆਂ ਆ ਉਹ ਫੈਸਿਲਿਟੀਜ਼ ਜਿਹੜੀਆਂ ਪਹੁੰਚਦੀਆਂ ਨੇ ਇਹਨਾਂ ਦੇ ਜ਼ਰੀਏ, ਉਹਨਾਂ ਦਾ ਕੰਮ ਜਿਹੜਾ ਉਹ ਠੱਪ ਹੋ ਸਕਦਾ ਆ। ਸੋ ਇਹ ਕੀ ਜਿਹੜਾ ਆ ਹੋਊਗਾ, ਇਹ ਬਹੁਤ ਵੱਡੀ ਆ। ਸੋ ਹੋਪਫੁਲੀ ਇਹ 2 ਦਿਨਾਂ ਦੇ ਵਿੱਚ ਕੋਈ ਸਮਝੌਤਾ ਜਿਹੜਾ ਇਸ ਦੇ ਵਿੱਚ ਹੋ ਜਾਵੇ। ਦੱਸ ਰਹੇ ਸੀਗੇ ਕੱਲ ਵੀ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੇ ਨਾਲ ਮਿਲ ਕੇ ਤੇ ਬਾਕੀ ਸਾਰੀਆਂ ਜਿਹੜੇ ਕੈਬਨਿਟ ਮਿਨਿਸਟਰਾਂ ਦੇ ਨਾਲ ਜਿਹੜੇ ਆ ਬਾਈਡਨ ਹੁਣੀ ਆ ਉਹ ਲੱਗੇ ਹੋਏ ਨੇ ਵੀ ਇਹ ਭਾਈ ਰੇਲਾਂ ਦਾ ਕੰਮ ਰੁਕਣੋਂ ਜਿਹੜਾ ਉਹ ਬਚੇ। ਜਿੱਦਾਂ ਤੁਸੀਂ ਪਹਿਲਾਂ ਵੀ ਦੱਸ ਹਟੇ ਆ ਵੀ ਟਰੱਕ ਟ੍ਰੇਲਰ ਇੰਨੇ ਹੈ ਨਹੀਂ ਆ ਵੀ ਉਹ ਸਮਾਨ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਇੰਨੀ ਤੇਜ਼ੀ ਦੇ ਨਾਲ ਹੋਵੇ। ਮੈਨੂਫੈਕਚਰਿੰਗ ਦਾ ਕੰਮ ਰੁਕ ਸਕਦਾ। ਤੁਸੀਂ ਦੇਖਦੇ ਹੋਣੇ ਆ ਬਹੁਤ ਸਾਰੇ ਜਿਹੜੇ ਸਰੋਤੇ ਫਰੀਵੇਜ਼ ਦੇ ਜਾਂਦੇ ਆ ਵੀ ਜਿਹੜੀਆਂ ਰੇਲ ਦੀਆਂ ਲਾਈਨਾਂ ਫੈਕਟਰੀਆਂ ਦੇ ਵਿੱਚੋਂ ਹੁੰਦੀਆਂ ਆ ਬਹੁਤ ਸਾਰੀਆਂ, ਵੀ ਜਿੱਦਾਂ ਮੈਨੂਫੈਕਚਰ ਹੋਇਆ ਉਹ ਡੱਬੇ ਭਰੇ ਤੇ ਆ ਕੇ ਜਿਹੜੇ ਫਰੇਟ ਦੇ ਉੱਤੇ ਜਿਹੜਾ ਸਮਾਨ ਆ ਉਹ ਗਾਂਹ ਦੇ ਗਾਂਹ ਚੱਲ ਜਾਂਦਾ ਆ। ਜੇ ਉਹ ਕੰਮ ਠੱਪ ਹੁੰਦਾ ਆ ਤੁਸੀਂ ਦੇਖ ਲਓ ਵੀ ਕਿੱਥੇ ਜਿਹੜੀ ਗੱਲ ਪੈ ਬੈਣੀ ਆ। ਜਿਹੜੇ ਰਿਸੈਸ਼ਨ ਤੋਂ ਬਚਣ ਦੀ ਇੱਕ ਕੋਸ਼ਿਸ਼ ਚੱਲ ਰਹੀ ਆ, ਮਹਿੰਗਾਈ ਤੋਂ ਬਚਣ ਦੀ ਇੱਕ ਜਿਹੜੀ ਕੋਸ਼ਿਸ਼ਾਂ ਜਿਹੜੀਆਂ ਇਹ ਚੱਲ ਰਹੀਆਂ ਆ, ਇਹ ਜੇ ਸਟ੍ਰਾਈਕ ਆ ਗਈ ਤਾਂ ਇਹਨੇ ਸਾਰਾ ਕੁਛ ਹੀ ਜਿਹੜਾ ਤੜਥੱਲੀ ਜਿਹੜੀ ਪੂਰੀ ਤਰ੍ਹਾਂ ਉਹ ਮਚਾ ਦੇਣੀ ਆ। ਇੱਕ ਕੈਟਲਿਸਟ ਦਾ ਕੰਮ ਜਿਹੜਾ ਉਹ ਕਰੂਗਾ, ਅੱਗ 'ਚ ਘਿਓ ਵਾਲਾ ਕੰਮ ਜਿੱਦਾਂ ਕਹਿੰਦੇ ਹੁੰਦੇ ਆ, ਜਾਂ ਤੇਲ ਵਾਲਾ ਕੰਮ ਆ, ਉਹ ਹੋਊਗਾ ਰਿਸੈਸ਼ਨ ਤੇ ਇਨਫਲੇਸ਼ਨ ਨੂੰ ਲੈ ਕੇ। ਜੇ ਰੇਲ ਦੀ ਜਿਹੜੀ ਫਰੇਟ ਦੀ ਸਟ੍ਰਾਈਕ ਆ ਉਹ ਹੋ ਜਾਂਦੀ ਆ। ਸੋ ਹੋਪਫੁਲੀ ਇਹ ਨਾ ਹੋਵੇ, ਪਰ ਇਟਸ ਲੂਮਿੰਗ ਵੀ ਇਹ ਮੋਹਰੇ ਜਿਹੜਾ ਆ ਉਹ ਹੈਗਾ ਆ, ਹੋਪਫੁਲੀ ਨਾ ਹੋਵੇ।